ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 16 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415 909 0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਸਿੰਘ ਚੀਮਾ 855 9052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਕਿਊਬਾ ਨੂੰ ਲੈ ਕੇ, ਉਹ ਸਾਰੀਆਂ ਰਿਵਰਸ ਕਰ ਦਿੱਤੀਆਂ। ਸੋ ਹੁਣ USA ਦੇ ਵਿੱਚ ਜਿਹੜੇ ਕਿਊਬਾ ਦੇ ਰੈਜ਼ੀਡੈਂਟਸ ਹੈਗੇ ਆ, ਕਿਊਬਾ ਤੋਂ ਇੱਥੇ ਮੂਵ ਹੋਏ ਆ, ਉਹ ਆਪਣੀ ਫੈਮਲੀਜ਼ ਨੂੰ ਵਿਜ਼ਿਟ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਰੀਇਨਸਟੇਟ ਕੀਤਾ ਕਿਊਬਨ ਫੈਮਿਲੀ ਰੀਯੂਨੀਫਿਕੇਸ਼ਨ ਪੈਰੋਲ ਪ੍ਰੋਗਰਾਮ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਸਤੰਬਰ 2020 ਦੇ ਵਿੱਚ ਕੈਂਪੇਨ ਚਲਾਈ ਸੀ, ਇਹਦੇ ਵਿੱਚ ਉਹ ਕਿਹਾ ਸੀ ਵੀ ਮੈਂ ਰਿਵਰਸ ਕਰੂੰਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਪਾਲਿਸੀਆਂ, ਜਿਹਦੇ ਨਾਲ ਕਿਊਬਨ ਫੈਮਲੀਆਂ ਦਾ, ਕਿਊਬਨ ਪਰਿਵਾਰਾਂ ਦਾ ਨੁਕਸਾਨ ਹੋਇਆ। ਸੋ ਹੁਣ ਜਨਵਰੀ 2021 ਦੇ ਵਿੱਚ ਬਾਈਡਨ ਉਹਨਾਂ ਨੇ ਆਪਣਾ ਚਾਰਜ ਲਿਆ ਐਜ਼ ਏ ਪ੍ਰੈਜ਼ੀਡੈਂਟ, ਤੇ ਅੱਜ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਸਾਰੀਆਂ ਪਾਲਿਸੀਆਂ ਰਿਵਰਸ ਕਰਨ ਜਾ ਰਹੇ ਆ। ਤੇ ਲੋਕ ਵੀ ਜਿਹੜੇ ਉੱਥੇ ਰਿਸਰਚ ਕਰਨ ਦੇ ਲਈ ਜਾਂ ਥੋੜਾ ਓਪਨ ਕਰਨ ਉਹਨਾਂ ਦੇ ਲਈ ਵੀਜ਼ਾ ਸੈਂਟਰ ਵੀ ਖੋਲੂਗੇ, ਵੀਜ਼ਾ ਕਾਉਂਸਲਰ ਸੈਂਟਰ ਵੀ ਖੋਲੂਗੇ। ਸੋ ਆਲਮੋਸਟ ਖੁੱਲਣ ਜਾ ਰਹੇ ਹੈਗੇ ਆ ਜੀ। ਉਹਨਾਂ ਨੇ ਕਿਹਾ ਵੀ ਜਿਹੜੀਆਂ ਫਲਾਈਟਸ ਆ ਹਵਾਨਾ ਨੂੰ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਹਾਲ ਦੀ ਘੜੀ ਲੱਗੀਆਂ ਹੈਗੀਆਂ ਆ ਤੇ ਘੱਟ ਜਾਂਦੀਆਂ ਨੇ। ਸੋ ਕਹਿੰਦੇ ਵੀ ਇਸ ਕਰਨ ਦੇ ਨਾਲ ਜਿਹੜੀਆਂ ਵਾਪਸ ਲਈਆਂ ਪਾਲਿਸੀ ਚੇਂਜਸ ਕੀਤੀਆਂ, ਸ਼ਾਇਦ ਇਹ ਚੀਜ਼ਾਂ ਦੁਬਾਰਾ ਖੁੱਲ੍ਹ ਸਕਣ। ਇਸ ਦੇ ਵਿੱਚ US ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟਸ ਆ ਉਹ ਅਪਲਾਈ ਕਰ ਸਕਦੇ ਆ ਪੈਰੋਲ ਦੇ ਲਈ ਆਪਣੇ ਫੈਮਿਲੀ ਮੈਂਬਰਸ ਦੀ, ਜਿਹੜੇ ਕਿਊਬਾ ਦੇ ਵਿੱਚ ਆ। ਤੇ ਜੇ ਅਪਰੂਵ ਹੁੰਦੀਆਂ ਤੇ ਉਹ ਮੈਂਬਰਸ ਕਿਊਬਾ ਵਾਲੇ ਉਹ US ਦੇ ਵਿੱਚ ਆ ਸਕਣਗੇ ਤੇ ਆਪਣੇ ਪਰਿਵਾਰ ਨੂੰ ਉਹ ਮਿਲ ਸਕਣਗੇ। ਸੋ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ, ਇਹਨਾਂ ਨੇ ਇੱਕ ਹੋਰ ਫੈਮਿਲੀ ਰਿਮਿਟੈਂਸ ਕੈਪ $1000 ਪਰ ਕੁਆਟਰ। ਸੋ ਇਹ ਵੀ ਇੱਕ ਰੋਕ ਲਾਈ ਸੀਗੀ ਵੀ ਕਿਊਬਾ ਨੂੰ ਸਿਰਫ $1000 3 ਮਹੀਨਿਆਂ ਦੇ ਵਿੱਚ ਘੱਲਿਆ ਜਾ ਸਕਦਾ ਆ। ਸੋ ਉਸ ਨੂੰ ਵੀ ਕਹਿੰਦੇ ਆ ਵੀ ਇਹ ਲਿਫਟ ਕਰਨ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਇਸ ਦੇ ਨਾਲ ਕੀ ਜਿਹੜਾ ਆ ਉਹ ਬਣਦਾ ਹੈਗਾ ਆ। ਸੋ ਉੱਧਰ ਜਿਹੜੇ ਸੈਨੇਟਰ ਬੌਬ ਮਨੈਂਡਸ ਹੈਗੇ ਆ ਨਿਊ ਜਰਸੀ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਗਰੁੱਪ ਟਰੈਵਲ ਕਿਊਬਾ ਨੂੰ ਆਥੋਰਾਈਜ਼ ਕੀਤਾ ਜਾ ਰਿਹਾ ਹੈਗਾ ਆ, ਉਸ ਤੋਂ ਕਿਤੇ ਨਾ ਕਿਤੇ ਉਹ ਨਾਖੁਸ਼ ਨੇ। ਸੋ ਉਹਨਾਂ ਨੇ ਕਿਤੇ ਨਾ ਕਿਤੇ ਇਸ ਦੇ ਉੱਤੇ ਡਿਸਟਰੈਸ ਜਿਹੜਾ ਆ ਉਹ ਵੀ ਪ੍ਰਗਟਾਇਆ ਹੈਗਾ ਆ ਜੀ। ਅਗਲੀ ਖਬਰ ਆ ਰਹੀ ਹੈ ਸਦਰਨ ਕੈਲੀਫੋਰਨੀਆ ਤੋਂ। ਔਰੇਂਜ ਕਾਉਂਟੀ ਦੇ ਵਿੱਚ ਅੱਜ ਸ਼ੂਟਿੰਗ ਸਸਪੈਕਟ ਨੂੰ ਅਰੈਸਟ ਕਰ ਲਿਆ ਗਿਆ। ਕਹਿੰਦੇ ਭਈ ਉਹ ਚਾਈਨਾ ਤੇ ਤਾਇਵਾਨ ਦੇ ਰਿਲੇਸ਼ਨ ਨੂੰ ਲੈ ਕੇ ਅਪਸੈਟ ਸੀਗਾ, ਜਿਸ ਨੇ ਲਗੂਨਾ ਬੋਟਸ ਕੈਲੀਫੋਰਨੀਆ ਦੇ ਵਿੱਚ ਇੱਕ ਚਰਚ ਦੇ ਉੱਤੇ ਸ਼ੂਟਿੰਗ ਕੀਤੀ ਸੀ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਸੀ। ਜਿਹੜਾ ਸਸਪੈਕਟ ਆ ਡੇਵਿਡ ਚਾਓ 68 ਸਾਲਾਂ ਦਾ, ਲਾਸ ਵੈਗਸ ਤੋਂ ਹੈਗਾ ਆ, US ਸਿਟੀਜ਼ਨ ਆ। ਚਾਈਨਾ ਤੋਂ ਕਪਲ ਆਫ ਈਅਰਸ ਗੋ ਉਹ ਇਮੀਗ੍ਰੈਂਟ ਮੂਵ ਹੋਇਆ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇਬੀ ਫਾਰਮੂਲਾ ਨੂੰ ਲੈ ਕੇ, ਜਿਹੜਾ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਇਸ ਟਾਈਮ ਬਹੁਤ ਮਾਰੋ ਮਾਰ ਪਈ ਆ। ਐਬਟ ਵਾਲਿਆਂ ਦਾ ਬੇਬੀ ਫਾਰਮੂਲਾ ਪਲਾਂਟ ਜਿਸ ਨੂੰ ਬੰਦ ਕੀਤਾ ਗਿਆ ਸੀ, ਉਸ ਦੇ ਵਿੱਚ
ਕੰਟੈਮੀਨੇਸ਼ਨਸ ਹੋਣ ਦੇ ਖਦਸ਼ੇ ਦੇ ਕਰਕੇ FDA ਦੇ ਦੁਆਰਾ ਅੱਜ ਕਹਿੰਦੇ ਵੀ ਐਬਟ ਨਿਊਟ੍ਰੀਸ਼ਨ ਉਹਨਾਂ ਦੀ FDA ਦੇ ਨਾਲ ਐਗਰੀਮੈਂਟ ਬਣ ਗਈ ਆ ਤੇ ਉਹ ਆਪਣਾ ਜਿਹੜਾ ਆਪਰੇਸ਼ਨ ਸਟਰਗਸ ਜਿਹੜਾ ਸਟਰਜਸ ਮਿਸ਼ੀਗਨ ਦਾ ਪਲਾਂਟ ਹੈਗਾ ਆ ਉਸ ਨੂੰ ਮੁੜ ਦੁਬਾਰਾ ਚਾਲੂ ਕਰਨ ਜਾ ਰਹੇ ਹੈਗੇ ਆ 3 ਮਹੀਨਿਆਂ ਤੋਂ FDA ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਹਰਜੋਤ ਸਿੰਘ ਜੀ ਬੰਦ ਕਰ ਦਿੱਤਾ ਗਿਆ ਸੀਗਾ ਬੇਬੀ ਫਾਰਮੂਲਾ ਜਿਹੜਾ ਇੱਥੋਂ ਬਣ ਕੇ ਆਇਆ ਸੀ ਉਹ 4 ਬੱਚਿਆਂ ਦੇ ਬੇਬੀਜ਼ ਦੇ ਨਾਲ ਕਹਿੰਦੇ ਵੀ ਜਿਨ੍ਹਾਂ ਨੇ ਉਸ ਦਾ ਸੇਵਨ ਕੀਤਾ ਸੀ ਬੱਚਿਆਂ ਨੇ ਉਹਨਾਂ ਨੂੰ ਬੈਕਟੀਰੀਅਲ ਇਲਨੈਸ ਜਿਹੜੀ ਉਹ ਹੋਈਆਂ ਜਿਨ੍ਹਾਂ ਵਿੱਚੋਂ 2 ਜਾਣਿਆਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਕੀਤੀ ਇਨਸਪੈਕਸ਼ਨ ਦੇ ਵਿੱਚ ਅਨਸੈਨੀਟਰੀ ਕੰਡੀਸ਼ਨਸ ਯਾਨੀ ਕਿ ਗੰਦਗੀ ਜਿਹੜੀ ਉੱਥੇ ਉਹ ਜ਼ਿਆਦਾ ਪਾਈ ਗਈ ਸੀ ਸੋ ਕੰਟੈਮੀਨੇਸ਼ਨ ਜਿਹੜਾ ਉਹ ਹੋਇਆ ਸੀਗਾ ਸੋ ਹਾਲ ਦੀ ਘੜੀ ਕੀ ਰਿਕੁਆਇਰਮੈਂਟਸ ਕੀ ਐਗਰੀਮੈਂਟ ਹੋਇਆ ਆ ਉਸ ਦੇ ਬਾਰੇ ਬਹੁਤੀਆਂ ਜਿਹੜੀਆਂ ਜਾਣਕਾਰੀਆਂ ਉਹ ਉਪਲਬਧ ਨਹੀਂ ਆ ਪਰ FDA ਨੇ ਕਨਫਰਮ ਕੀਤਾ ਆ ਵੀ ਇਸ ਦੇ ਮੁੜ ਚਾਲੂ ਹੋਣ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਆ ਉਸ ਨੂੰ ਐਬਟ ਨੇ ਪੂਰੀਆਂ ਕਰਨ ਦੀ ਗੱਲ ਆਖੀ ਆ ਤੇ 2 ਹਫ਼ਤਿਆਂ ਦੇ ਵਿੱਚ ਬੇਬੀ ਫੂਡ ਜਿਹੜਾ ਆ ਬੇਬੀ ਫਾਰਮੂਲਾ ਉਸ ਨੂੰ ਬਣਾਉਣ ਦੀ ਗੱਲਬਾਤ ਆ ਉਹ ਸ਼ੁਰੂ ਹੋ ਜਾਵੇਗੀ ਸੋ ਹੋਪਫੁਲੀ ਇਸ ਦੇ ਦੁਬਾਰਾ ਚਾਲੂ ਹੋਣ ਦੇ ਨਾਲ ਜਿਹੜਾ ਇਸ ਟਾਈਮ ਸ਼ੈਲਫਾਂ ਦੇ ਉੱਤੇ ਬੇਬੀ ਫਾਰਮੂਲਾ ਖਤਮ ਪਿਆ ਆ ਉਹ ਦੁਬਾਰਾ ਦਿਖਣਾ ਸ਼ੁਰੂ ਹੋਵੇ ਜੀ ਸੋ ਬਿਲਕੁਲ ਦੱਸਦੇ ਜਾਈਏ FDA ਨੂੰ ਅਕਤੂਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਕੰਪਲੇਨ ਮਿਲੀ ਸੀ ਕਿ ਉੱਥੇ ਕੰਟੈਮੀਨੇਸ਼ਨ ਆ ਪਰ ਜਨਵਰੀ ਤੱਕ ਜਾ ਕੇ ਉੱਥੇ ਦੇ ਇੰਸਪੈਕਟਰਾਂ ਨੇ ਇੰਸਪੈਕਟ ਨਹੀਂ ਕੀਤਾ ਤੇ ਜਦੋਂ ਕੀਤਾ ਫਿਰ ਉਹਨਾਂ ਨੇ ਉਸ ਨੂੰ ਬੰਦ ਕਰ ਦਿੱਤਾ ਅਗਲੀ ਖਬਰ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਆ ਰਹੀ ਆ ਆਲਾਮੀਡਾ ਕਾਉਂਟੀ ਦੇ ਵਿੱਚ ਕਹਿੰਦੇ ਵੀ ਓਕਲੈਂਡ 'ਚ ਸਭ ਤੋਂ ਜ਼ਿਆਦਾ ਵਰਸਟ ਸਿਚੁਏਸ਼ਨ ਆ ਹੋਮਲੈਸਨੈਸ ਪੀਪਲਾਂ ਨੂੰ ਲੈ ਕੇ ਲੋਕਾਂ ਨੂੰ ਲੈ ਕੇ 22% ਆਲਾਮੀਡਾ ਕਾਉਂਟੀ ਦੇ ਵਿੱਚ ਹੋਮਲੈਸ ਪੋਪੂਲੇਸ਼ਨ ਇਨਕਰੀਜ਼ ਹੋਈ ਆ 2019 ਤੋਂ ਲੈ ਕੇ ਹੁਣ ਤੱਕ 40% ਇਨਕਰੀਜ਼ ਉਹਨਾਂ ਦੇ ਵਿੱਚ ਹੋਈ ਆ ਜਿਹੜੇ ਲੋਕ ਕਾਰਾਂ ਵਿੱਚ RV ਦੇ ਵਿੱਚ ਰਹਿੰਦੇ ਹੈਗੇ ਆ ਤੇ ਓਕਲੈਂਡ 'ਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਰਹਿੰਦੇ US ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਆ ਉਹਨਾਂ ਨੇ ਇਹ ਜਿਹੜਾ ਨਵਾਂ ਡਾਟਾ ਆ ਇਹ ਰਿਲੀਜ਼ ਕੀਤਾ ਹੈਗਾ ਆਲਾਮੀਡਾ ਸੈਂਟਾ ਕਲਾਰਾ ਸਨੋਮਾ ਤੇ ਮਰੀਨ ਕਾਉਂਟੀਜ਼ ਸਾਰਿਆਂ ਦੇ ਵਿੱਚ ਹੋਮਲੈਸ ਪੀਪਲਾਂ ਦੀ ਗਿਣਤੀ ਜਿਹੜੀ ਆ ਉਹ ਇਨਕਰੀਜ਼ ਹੋਈ ਹੈਗੀ ਆ ਸੰਤਾ ਕਲਾਰਾ ਕਾਉਂਟੀ ਦੇ ਵਿੱਚ 3% ਦੇ ਕਰੀਬ ਹੋਮਲੈਸ ਇੰਡੀਵਿਜੂਅਲ ਦੀ ਗਿਣਤੀ ਇਨਕਰੀਜ਼ ਹੋਈ ਆ ਸਿਟੀ ਆਫ ਸੈਨੋਜ਼ੇ ਦੇ ਵਿੱਚ 11% ਇਨਕਰੀਜ਼ ਹੋਈ ਹੈਗੀ ਆ ਸੋ ਕੈਲੀਫੋਰਨੀਆ ਦੇ ਵਿੱਚ ਇਸੇ ਤਰ੍ਹਾਂ ਸੈਕਰਾਮੈਂਟੋ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਮਲੈਸ ਲੋਕਾਂ ਦੀ ਜਿਹੜੀ ਪੋਪੂਲੇਸ਼ਨ ਆ ਇਨਕਰੀਜ਼ ਹੋਈ ਹੈਗੀ ਆ ਸੈਨ ਫਰਾਂਸਿਸਕੋ ਦੇ ਵਿੱਚ 3.5% ਡ੍ਰੌਪ ਹੋਈ ਆ 2009 ਤੋਂ ਲੈ ਕੇ ਹੁਣ ਤੱਕ ਤੇ 2022 ਦੇ ਵਿੱਚ 7754 ਰੈਜ਼ੀਡੈਂਟਸ ਹੋਮਲੈਸ ਸੈਨ ਫਰਾਂਸਿਸਕੋ 'ਚ ਆ ਜੋ ਕਿ 2019 ਦੇ ਵਿੱਚ 8035 ਸੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਸੈਨੇਟ ਦੇ ਦੁਆਰਾ ਜਿਹੜਾ $40 ਬਿਲੀਅਨ ਦਾ ਯੂਕਰੇਨ ਨੂੰ ਰਾਹਤ ਪੈਕੇਜ ਸੀਗਾ ਉਸ ਨੂੰ ਅੱਗੇ ਤੋਰਿਆ ਗਿਆ ਆ ਅੱਗੇ ਵਧਾ ਦਿੱਤਾ ਗਿਆ ਆ ਸੋ ਸੈਨੇਟ ਨੇ ਕਹਿੰਦੇ ਆ ਵੀ ਇਸ ਨੂੰ 11 ਦੇ ਮੁਕਾਬਲੇ 81 ਵੋਟਾਂ ਦੇ ਨਾਲ ਇਹ ਪਾਸ ਜਿਹੜਾ ਉਹ ਕੀਤਾ ਆ ਸੋ ਇਹ ਵੋਟ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਡਿਬੇਟ ਹੋਣਾ ਸੀ ਇਸ ਮੋਸ਼ਨ ਦੇ ਉੱਤੇ ਉਹ ਖਤਮ ਹੋ ਗਿਆ ਤੇ ਹੁਣ ਫਾਈਨਲ ਵੋਟ ਇਸ ਹਫਤੇ ਦੇ ਅਖੀਰ ਤੱਕ ਹੋ ਜਾਵੇਗੀ ਇਸ ਤੋਂ ਪਹਿਲਾਂ ਜਿਹੜੇ ਸੈਨੇਟਰ ਰੈਂਡ ਪੌਲ ਆ ਉਹਨਾਂ ਨੇ ਇਕੱਲਿਆਂ ਹੀ ਇਸ ਬਿੱਲ ਨੂੰ ਪੇਸ਼ ਹੋਣ ਤੋਂ ਅੜਿੱਕਾ ਜਿਹੜਾ ਉਹ ਢਾਹ ਦਿੱਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਦੋਨਾਂ ਹੀ ਪਾਰਟੀਆਂ ਦੇ ਦੁਆਰਾ ਉਹਨਾਂ ਦੀ ਆਲੋਚਨਾ ਜਿਹੜੀ ਉਹ ਹੋਈ ਤੇ ਡਿਬੇਟ ਨੂੰ ਬੰਦ ਕਰਨ ਦੇ ਲਈ ਜਿਹੜਾ 2/3 ਬਹੁਮਤ 60 ਵੋਟਾਂ ਦੀ ਜਿਹੜੀ ਲੋੜ ਹੁੰਦੀ ਆ ਉਹ ਇਹਨਾਂ ਦੀ ਪੂਰੀ ਹੋਈ ਹੈ ਤੇ ਹੁਣ ਡਿਬੇਟ ਇਸ ਦੇ ਉੱਤੇ ਖਤਮ ਹੋਊਗਾ ਤੇ ਇਸ ਵੀਕ ਬੰਦ ਜਿਹੜਾ ਇਸ ਦੇ ਉੱਤੇ ਕਹਿ ਸਕਦੇ ਹਾਂ ਵੀ ਇਹ ਪਾਸ ਹੋਣ ਦੀ ਇਸ ਦੇ ਪੂਰੇ ਅਸਾਰ ਹੈਗੇ ਆ ਸੋ ਕਹਿੰਦੇ ਵੀ ਕੁਛ ਰਿਪਬਲਿਕਨਸ ਤੇ ਇੱਕ ਜਿਹੜੇ ਸੈਨੇਟਰ ਉਹਨਾਂ ਦੇ ਵਿੱਚੋਂ ਬਿਲ ਹੈਗਰਟੀ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਇਸ ਦੇ ਵਿੱਚ ਉਹ ਸਪੋਰਟ ਨਹੀਂ ਕਰਨਗੇ ਸੋ ਹਾਲ ਦੀ ਘੜੀ ਇਹ ਅੱਗੇ ਜਿਹੜਾ ਉਹ ਵਧੂਗਾ ਉਧਰ ਜਿਹੜਾ ਅਸਿਸਟੈਂਸ ਪੈਕੇਜ ਆ ਕਹਿੰਦੇ ਹਾਊਸ ਦੇ ਵਿੱਚ ਇਸ ਤੋਂ ਪਹਿਲਾਂ ਉਹ ਵੀ 57 ਦੇ ਮੁਕਾਬਲੇ 368 ਵੋਟਾਂ ਦੇ ਨਾਲ ਉਹ ਪਾਸ ਹੋਇਆ ਸੀ ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ ਜਿੱਥੇ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਫਸਟ ਫੀਮੇਲ ਪ੍ਰਾਈਮ ਮਿਨਿਸਟਰ 30 ਸਾਲਾਂ ਦੇ ਵਿੱਚ ਅਨਾਉਂਸ ਕੀਤੀ ਹੈਗੀ ਆ ਐਲਿਜ਼ਾਬੈਥ ਬੋਰਨ ਨੂੰ ਨਵਾਂ ਪ੍ਰਾਈਮ ਮਿਨਿਸਟਰ ਫਰਾਂਸ ਦਾ 30 ਸਾਲਾਂ ਬਾਅਦ ਇਹ ਬੀਬੀ ਨੂੰ ਬਣਾਇਆ ਗਿਆ ਹੈ ਜੀਨ ਕੈਸਟੈਕਸ ਨੂੰ ਉਹ ਰਿਪਲੇਸ ਕਰੂਗੀ
ਤੇ 1991 ਤੇ 1992 ਦੇ ਵਿੱਚ ਸੋਸ਼ਲਿਸਟ ਪ੍ਰੈਜ਼ੀਡੈਂਟ ਫ੍ਰਾਂਸਿਸਕੋ ਮਿਟਰੈਂਡ ਦੇ ਅੰਡਰ ਵੀ ਇੱਕ ਬੀਬੀ ਪ੍ਰਾਈਮ ਮਿਨਿਸਟਰ ਰਹੀ ਹੈਗੀ ਆ। ਬੋਰਨ ਨੇ ਪਹਿਲਾਂ ਮਿਨਿਸਟਰ ਆਫ এনवायरमेंट ਟਰਾਂਸਪੋਰਟੇਸ਼ਨ ਤੇ ਲੇਬਰ ਦੇ ਲਈ ਕੰਮ ਕੀਤਾ ਹੈਗਾ। ਹੁਣ ਉਹ ਫ੍ਰੈਂਚ ਗਵਰਨਮੈਂਟ ਨੂੰ ਪ੍ਰੈਜ਼ੀਡੈਂਟ ਮੈਕਰਨ ਦੇ ਅੰਡਰ ਜਿਹੜੀ ਆ ਕੰਮ ਕਰੂਗੀ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਆ ਉਸ ਨੂੰ ਅੱਗੇ ਲਿਜਾਇਆ ਜਾ ਸਕੇ। ਜੀ, ਕੈਲੀਫੋਰਨੀਆ ਨੂੰ 13 ਸਾਲਾਂ 'ਚ ਪਹਿਲੀ ਵਾਰੀ ਇੱਕ ਨਵਾਂ ਸਟੇਟ ਪਾਰਕ ਮਿਲਣ ਜਾ ਰਿਹਾ ਆ। ਇਹ ਜਿਹੜਾ ਸਟੇਟ ਪਾਰਕ ਆ ਸੈਨ ਮਕੀਨ ਵੈਲੀ ਦੇ ਵਿੱਚ ਮੋਡੈਸਟੋ ਦੇ ਸਾਊਥ ਵੈਸਟ ਵਾਲੇ ਇਲਾਕੇ ਦੇ ਵਿੱਚ ਹੋਊਗਾ, ਜਿੱਥੇ ਸੈਨ ਮਕੀਨ ਤੇ ਟਾਲੂਮਨੀ ਰਿਵਰਸ ਜਿਹੜੀਆਂ ਦੋਨੋਂ ਮਿਲਦੀਆਂ ਆ। ਡੌਸ ਰਿਓਸ ਰੈਂਚ, ਜਿੱਥੇ ਇੱਕ ਟਾਈਮ ਦੇ ਉੱਤੇ ਕੈਟਲ ਗ੍ਰੇਜ਼ਿੰਗ ਵਗੈਰਾ ਸਾਰਾ ਕੁਝ ਹੁੰਦਾ ਸੀ, ਇਹ ਜਿਹੜਾ 4 ਸਕੁਅਰ ਮਾਈਲ ਦਾ ਇਲਾਕਾ ਆ, ਇਸ ਨੂੰ 280ਵਾਂ ਕੈਲੀਫੋਰਨੀਆ ਦਾ ਸਟੇਟ ਪਾਰਕ ਬਣਾਇਆ ਜਾਊਗਾ। ਗਵਰਨਰ ਗੈਵਿਨ ਨਿਊਸਮ ਨੇ ਇਸ ਦੇ ਲਈ ਆਪਣੇ ਰਿਵਾਈਜ਼ਡ ਬਜਟ ਪ੍ਰਪੋਜ਼ਲ ਦੇ ਵਿੱਚ $5 ਮਿਲੀਅਨ ਜਿਹੜੇ ਆ ਉਹ ਅਲਾਟ ਕਰਕੇ ਰੱਖੇ ਨੇ। ਸੋ 13 ਸਾਲਾਂ ਬਾਅਦ ਪਹਿਲੀ ਵਾਰੀ ਨਵਾਂ ਜਿਹੜਾ ਇੱਕ ਕੈਲੀਫੋਰਨੀਆ ਦਾ ਸਟੇਟ ਪਾਰਕ ਆ ਉਹ ਬਣਾਇਆ ਜਾਊਗਾ। ਸੋ ਇਹ ਇਲਾਕਾ ਕਹਿੰਦੇ ਵੀ ਬਹੁਤ ਹੀ ਖੂਬਸੂਰਤ ਆ। ਵਿਲੋ ਟਰੀਜ਼ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ, ਵੈਲੀ ਓਕਸ ਜਿਹੜੇ ਆ ਉਹ ਉੱਥੇ ਹੋਣਗੇ। ਕਹਿੰਦੇ ਵੀ ਇੱਥੇ ਬਹੁਤ ਸਾਰੇ ਜਿਹੜੇ ਨਵੇਂ ਰੁੱਖ ਆ ਤੇ ਕੁਛ ਜਿਹੜੇ ਪੁਰਾਣੇ ਟਰੀਜ਼ ਆ ਉਹਨਾਂ ਨੂੰ ਡੋਨੇਟ ਕਰਕੇ ਇੱਥੇ ਲਾਇਆ ਜਾਵੇਗਾ। ਸੋ ਇੱਕ ਕੰਜ਼ਰਵੇਸ਼ਨ ਗਰੁੱਪ ਰਿਵਰ ਪਾਰਟਨਰਸ, ਉਹਨਾਂ ਦੇ ਦੁਆਰਾ ਪਿਛਲੇ ਇੱਕ ਦਹਾਕੇ ਤੋਂ ਇਸ ਸਾਈਟ ਨੂੰ, ਇਸ ਇਲਾਕੇ ਨੂੰ ਰਿਸਟੋਰ ਕਰਨ ਦੀ ਮੰਗ ਜਿਹੜੀ ਉਹ ਚੱਲ ਰਹੀ ਸੀ। ਸੋ ਹੁਣ ਇਸ ਨੂੰ ਸਟੇਟ ਪਾਰਕ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਸੀ ਔਰੇਂਜ ਕਾਉਂਟੀ ਦੇ ਵਿੱਚ 30 ਤੋਂ ਵੱਧ ਘਰ ਲਗੂਨਾ ਨਿਗਲ ਏਰੀਏ ਦੇ ਵਿੱਚ ਸੜ ਕੇ ਸੁਆਹ ਹੋ ਗਏ ਆ। USA ਦੇ ਵਿੱਚ 71 ਮਿਲੀਅਨ ਘਰ ਇੱਕ ਟਾਈਮ ਦੇ ਉੱਤੇ ਰਿਸਕ ਦੇ ਉੱਤੇ ਹੈਗੇ ਆ ਵਾਈਲਡ ਫਾਇਰ ਦੇ ਲਈ। ਕੋਸਟਲ ਫਾਇਰ ਜੋ ਪਿਛਲੇ ਹਫ਼ਤੇ ਚੱਲੀ ਸੀ ਉਸਨੇ 200 ਏਕੜ ਔਰੇਂਜ ਕਾਉਂਟੀ ਦੇ ਵਿੱਚ ਬਰਨ ਕੀਤੇ, 30 ਘਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਤਾ, 90% ਹੁਣ ਤੱਕ ਕੰਟੇਨਡ ਹੈਗੀ ਆ। ਫਸਟ ਸਟਰੀਟ ਫਾਊਂਡੇਸ਼ਨ ਇੱਕ ਨਾਨ ਪ੍ਰੋਫਿਟ ਰਿਸਰਚ ਗਰੁੱਪ ਹੈਗਾ, ਉਹਨਾਂ ਨੇ 71.8 ਮਿਲੀਅਨ ਘਰ ਜਿਹੜੇ ਪੂਰੇ USA ਦੇ ਵਿੱਚ ਹੈਗੇ ਆ, ਉਹਨਾਂ ਨੂੰ ਜ਼ਿਪ ਕੋਡ ਵਾਈਜ਼ ਡਿਵਾਈਡ ਕੀਤਾ ਹੈ ਵੀ ਕਿਹੜੇ ਲੋਕ ਥੋੜਾ ਜਿਹਾ ਵੀ ਰਿਸਕ ਉਹਨਾਂ ਲਈ ਫਾਇਰ ਦਾ ਹੋ ਸਕਦਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ 46 ਲੱਖ ਘਰ, 4.6 ਮਿਲੀਅਨ ਪ੍ਰੋਪਰਟੀਜ਼, 40% ਜਿਹੜੀ ਸਟੇਟ ਦੀ ਪ੍ਰੋਪਰਟੀ ਆ ਉਹਨਾਂ ਦੇ ਕੋਲ ਮੋਡਰੇਟ ਰਿਸਕ ਆਫ ਬਰਨਿੰਗ ਇਨ ਵਾਈਲਡ ਫਾਇਰ ਹੈਗਾ ਆ ਆਉਣ ਵਾਲੇ 30 ਸਾਲਾਂ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਇਹ ਰਿਸਕ ਹੋਰ ਵੀ ਵਧੂਗਾ ਕਲਾਈਮੇਟ ਚੇਂਜ ਹੋਣ ਕਰਕੇ। ਜੀ, ਫਰਾਂਸ ਦੀ ਗੱਲ ਕਰ ਰਹੇ ਸੀ। ਫਰਾਂਸ ਨੇ ਇੱਕ ਹੋਰ ਅੱਜ ਐਲਾਨ ਕੀਤਾ ਆ। ਰਾਸ਼ਟਰਪਤੀ ਜਿਹੜੇ ਉੱਥੇ ਦੇ ਇਮੈਨੂਅਲ ਮੈਕਰੋਨ, ਉਹਨਾਂ ਨੇ ਕਿਹਾ ਆ ਵੀ ਜੇ ਸਵੀਡਨ ਤੇ ਫਿਨਲੈਂਡ ਨਾਟੋ ਦੇ ਮੈਂਬਰ ਬਣਦੇ ਆ ਤੇ ਉਹਨਾਂ ਨੂੰ ਹਰ ਤਰੀਕੇ ਦੀ ਸਹੂਲਤ ਪ੍ਰਦਾਨ ਕਰਨਗੇ ਤੇ ਉਹਨਾਂ ਨੂੰ ਡਿਫੈਂਡ ਵੀ ਕਰਨਗੇ ਜੇ ਰੂਸ ਨੇ ਕੋਈ ਵੀ ਧਮਕੀ ਵਗੈਰਾ ਇਸ ਦੇ ਉੱਤੇ ਦਿੱਤੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਫਰਾਂਸ ਮੁੜ ਤੋਂ ਇਸ ਚੀਜ਼ ਦੀ ਪ੍ਰੋੜਤਾ ਕਰਦਾ ਆ ਵੀ ਜਿਹੜਾ ਨਾਟੋ ਦਾ ਆਰਟੀਕਲ 42.7 ਹੈਗਾ ਆ, ਟ੍ਰੀਟੀ ਆਫ ਯੂਰਪੀਅਨ ਯੂਨੀਅਨ, ਜਿਹੜਾ ਯੂਰਪੀਅਨ ਯੂਨੀਅਨ ਦਾ ਇਹ ਆਰਟੀਕਲ ਆ, ਉਸ ਦੇ ਤਹਿਤ ਆਪਣੇ ਯੂਰਪੀਅਨ ਸੰਘ ਦੇ ਮੁਲਕਾਂ ਨੂੰ ਬਚਾਉਣ ਦੇ ਲਈ ਹਰ ਇੱਕ ਤਰੀਕੇ ਦੇ ਨਾਲ ਮਦਦ ਕਰੇਗਾ। ਸੋ ਫਿਨਲੈਂਡ ਤੋਂ ਬਾਅਦ ਚ ਸਵੀਡਨ ਦੇ ਵੀ ਉੱਥੋਂ ਦੀ ਸਰਕਾਰ ਨੇ, ਲੋਕਾਂ ਦੇ ਵਿੱਚ ਇਹ ਬਹੁਮਤ ਬਣ ਰਿਹਾ ਆ ਵੀ ਨਾਟੋ ਦੀ ਮੈਂਬਰਸ਼ਿਪ ਜਿਹੜੀ ਆ ਉਹ ਲਈ ਜਾਵੇ। ਸੋ ਇਹ ਦੋਨੋਂ ਹੀ ਮੁਲਕ ਜਿਹੜੀ ਮਿਲਟਰੀ ਨਾਨ ਅਲਾਈਨਮੈਂਟ ਸੀਗੀ ਵੀ ਅਸੀਂ ਕਿਸੇ ਪਾਸੇ ਵੱਲ ਨੂੰ ਵੀ ਨਹੀਂ ਹੋਣਾ, ਉਹਨਾਂ ਨੇ ਹੁਣ ਫਾਈਨਲੀ ਫੈਸਲਾ ਲਿਆ ਆ ਵੀ ਉਹ ਨਾਟੋ ਦੇ ਮੈਂਬਰ ਬਣਨਾ ਚਾਹੁੰਦੇ ਨੇ। ਜੀ, ਅਗਲੀ ਖਬਰ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਬੜੀ ਮਾੜੀ ਖਬਰ ਆ। ਇੱਕ ਪੈਡੈਸਟਰੀਅਨ ਹੋਮਲੈਸ ਬੀਬੀ ਸੀ, ਉਸ ਨੂੰ 8 ਮੀਲ ਦੇ ਕਰੀਬ ਡਰੈਗ ਕੀਤਾ ਗਿਆ ਇੱਕ ਪਿਕਅਪ ਵੱਲੋਂ। ਕਹਿੰਦੇ ਪਈ 2 ਵਜੇ ਦੇ ਕਰੀਬ ਫਰਾਈਡੇ ਨੂੰ ਲਾ ਕੁਇੰਟਾਈਨ ਦੇ ਵਿੱਚ ਇਸ ਬੀਬੀ ਦੀ ਬੋਡੀ ਲੱਭੀ। ਸ਼ੈਵੀ ਸੈਲਵਰਾਡੋ ਪਿਕਅਪ ਇੱਕ ਬੰਦਾ ਯੂਜ਼ ਕਰ ਰਿਹਾ ਸੀ ਜਦੋਂ ਇਹ ਬੀਬੀ ਕ੍ਰਾਸ ਕਰ ਰਹੀ ਸੀ, ਤੇ ਉਸ ਨੂੰ ਇਹ ਵੀ ਨਹੀਂ ਪਤਾ ਲੱਗਾ ਵੀ 8 ਮੀਲ ਤੱਕ ਉਹ ਉਸ ਨੂੰ ਘੜੀਸਦਾ ਨਾਲ ਹੀ ਲੈ ਗਿਆ ਤੇ ਉਸ ਬੀਬੀ ਦੀ ਮੌਤ ਵੀ ਹੋ ਗਈ। ਤੇ 38 ਸਾਲਾਂ ਦਾ ਬੰਦਾ ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫਸ ਨੇ ਬਾਸ ਲੇਕ, ਜਿਹੜੀ ਕਿ 50 ਮੀਲ ਫ੍ਰਿਜ਼ਨੋ ਤੋਂ ਦੂਰ ਆ, ਸਿਆਰਾ ਨੇਵਾਡਾ ਕਮਿਊਨਿਟੀ, ਉੱਥੇ ਉਸ ਨੂੰ ਅਰੈਸਟ ਕਰ ਲਿਆ। 29 ਸਾਲਾਂ ਦੀ ਬੀਬੀ ਜਿਹਦੀ ਮੌਤ ਹੋਈ ਹੈ ਉਹਦਾ ਨਾਂ ਮੋਨਿਕਿਊ ਕੋਇੰਟਰੇਜ਼ ਦੱਸਿਆ ਗਿਆ ਹੈ।
ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਇੱਕ ਲਾ ਜਿਹੜਾ ਉਹ ਘੜਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਾਰਪੋਰੇਟਸ ਨੂੰ ਰਿਕਵਾਇਰ ਕੀਤਾ ਸੀਗਾ, ਜ਼ਰੂਰੀ ਕੀਤਾ ਸੀਗਾ ਵੀ ਉਹਨਾਂ ਦੇ ਬੋਰਡਸ ਦੇ ਉੱਤੇ ਘੱਟੋ-ਘੱਟ ਜਿਹੜੀਆਂ ਆ 3 ਔਰਤਾਂ ਨੂੰ ਰੱਖਿਆ ਜਾਣਾ ਚਾਹੀਦਾ ਹੈ, ਉਹਨਾਂ ਨੂੰ ਜਗ੍ਹਾ ਜਿਹੜੀ ਉਹ ਮਿਲਣੀ ਚਾਹੀਦੀ ਆ। ਸੁਪੀਰੀਅਰ ਕੋਰਟ ਦੇ ਜੱਜ ਮੌਰੀਨ ਡਫੀ ਲੂਇਸ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਰਿਕਵਾਇਰਮੈਂਟ ਅਪ ਟੂ 3 ਫੀਮੇਲ ਡਾਇਰੈਕਟਰਸ ਜਿਹੜੀ ਇਸ ਸਾਲ ਦੇ ਵਿੱਚ ਆ ਰਹੀ ਸੀ ਵੀ ਜੇ ਕੋਈ ਨਹੀਂ ਕਰਦਾ ਤੇ ਉਹ ਵਾਇਓਲੇਟ ਕਰਦਾ ਇਕੁਅਲ ਟ੍ਰੀਟਮੈਂਟ ਦੇ ਇਸ ਰੂਲ ਨੂੰ, ਉਹਨਾਂ ਨੇ ਕਿਹਾ ਵੀ ਇਹ ਕਿਤੇ ਨਾ ਕਿਤੇ ਗੈਰ ਸੰਵਿਧਾਨਿਕ ਹੈਗਾ, ਇਜ਼ ਅਨਕਨਸਟੀਟਿਊਸ਼ਨਲ। ਵੀ ਇਸ ਤਰੀਕੇ ਦੇ ਨਾਲ ਕਿਸੇ ਕਾਰਪੋਰੇਸ਼ਨ ਨੂੰ ਕਹਿਣਾ ਵੀ ਘੱਟੋ ਘੱਟ 3 ਔਰਤਾਂ ਨੂੰ ਜਿਹੜੀ ਆ ਉੱਥੇ ਅਪ ਟੂ 3 ਜਿਹੜੀਆਂ ਔਰਤਾਂ ਆ ਉਹਨਾਂ ਨੂੰ ਜਿਹੜੀ ਜਗ੍ਹਾ ਦਿੱਤੀ ਜਾਵੇ। ਉਸ ਟਾਈਮ ਦੇ ਉੱਤੇ ਗਵਰਨਰ ਜੈਰੀ ਬਰਾਊਨ ਸੀਗੇ, ਜਿਸ ਟਾਈਮ ਦੇ ਉੱਤੇ ਇਸ ਕਾਨੂੰਨ ਉੱਤੇ ਉਹਨਾਂ ਨੇ ਸਾਈਨ ਕੀਤੇ ਸੀਗੇ। ਸੋ ਕਹਿੰਦੇ ਵੀ ਇਹ ਕਾਨੂੰਨ ਸ਼ੁਰੂ ਤੋਂ ਹੀ ਕਿਤੇ ਨਾ ਕਿਤੇ ਸ਼ੇਕੀ ਗਰਾਊਂਡਸ ਦੇ ਉੱਤੇ ਇਸ ਦੀ ਜਿਹੜੀ ਹਿਲਜੁਲ ਜਿਹੜੀ ਉਹ ਸੀਗੀ, ਲੈਜਿਸਲੇਟਿਵ ਅਨਾਲਿਸਿਸ ਜਿਹੜਾ ਕਹਿੰਦੇ ਵੀ ਬੜਾ ਔਖਾ ਸੀਗਾ, ਪਰ ਵੀ ਉਸ ਟਾਈਮ ਦੇ ਉੱਤੇ ਜਿਹੜੇ ਗਵਰਨਰ ਬਰਾਊਨ ਆ ਉਹਨਾਂ ਨੇ ਫਿਰ ਵੀ ਸਾਈਨ ਕੀਤਾ ਸੀ, ਇਹ ਜਾਣਦੇ ਹੋਏ ਵੀ ਸ਼ਾਇਦ ਇਸ ਨੂੰ ਕਿਸੇ ਦਿਨ ਅਦਾਲਤ ਵਿੱਚ ਵਾਪਸ ਲਿਆ ਜਾ ਸਕਦਾ ਹੈਗਾ ਆ। ਸੋ ਇਹ ਕਹਿੰਦੇ ਵੀ ਇਹਨਾਂ 3 ਸਾਲ ਜਿੰਨੀ ਦੇਰ ਤੱਕ ਇਹ ਰਿਹਾ ਹੈਗਾ ਆ, ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਕਾਰਪੋਰੇਟ ਜਿਹੜੀਆਂ ਬੋਰਡ ਰੂਮਸ ਆ ਉਹਨਾਂ ਵਿੱਚ ਔਰਤਾਂ ਪ੍ਰਤੀ ਜਿਹੜੀ ਸਟੈਂਡਿੰਗ ਉਹਨਾਂ ਦੀ ਸਟੈਂਡਿੰਗ ਆ ਉਹ ਅੱਗੇ ਨਾਲੋਂ ਵਧੀ ਹੈਗੀ ਆ। ਪਰ ਸੋ ਹਰਜੋਤ ਸਿੰਘ ਜੀ, ਇਹ ਜਿਹੜਾ ਇੱਕ ਹਿਸਾਬ ਦੇ ਨਾਲ ਕਾਨੂੰਨ ਨੂੰ ਹੁਣ ਵਾਪਸ ਲੈਣ ਵਾਲੀ ਗੱਲ, ਓਵਰਟਰਨ ਹੋਣ ਵਾਲੀ ਜਿਹੜੀ ਗੱਲ ਆਖਦੇ ਹੋਏ ਨਾਲ ਦੇ ਨਾਲ ਇਸ ਨੂੰ ਗੈਰ ਸੰਵਿਧਾਨਿਕ ਵੀ ਕਰਾਰ ਦੇ ਦਿੱਤਾ ਗਿਆ ਆ। ਜੀ, ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕੁਝ ਪੰਜਾਬੀ ਟਰੱਕ ਡਰਾਈਵਰਾਂ ਦੇ ਜਿਹੜੇ ਟਰੱਕ ਆ ਉਹ ਇੱਕ ਜਾੜ ਦੇ ਵਿੱਚ ਅੱਗ ਦੀ ਭੇਟ ਚੜ ਗਏ। ਨਾਲ ਦੀ ਨਾਲ ਕੁਝ ਪਿਕਅਪ ਵੀ ਜਿਹੜੇ ਸੜ ਗਏ ਹੈਗੇ ਆ। ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰਸ ਨੇ ਦੱਸਿਆ ਵੀ 4 ਬਿਗ ਰਿਗ ਤੇ ਕਪਲ ਆਫ ਪਿਕਅਪ ਟਰੱਕਸ ਇਹ ਅੱਗ ਦੇ ਵਿੱਚ ਸੜ ਗਏ ਤੜਕੇ ਸਵੇਰੇ। ਜਦੋਂ ਇੱਕ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਹਰਵਿੰਦਰ ਪਾਹਲ ਉਹ ਉੱਥੇ ਪਹੁੰਚਿਆ, ਕਹਿੰਦਾ ਵੀ ਮੈਂ 4:15 ਵਜੇ ਦੇ ਕਰੀਬ ਪਹੁੰਚਿਆ ਵੀ ਮੈਂ ਆਪਣਾ ਟਰੱਕ ਚੀਕੋ ਨੂੰ ਲੈ ਕੇ ਜਾਣਾ ਸੀ, ਤੇ ਉੱਥੇ ਦੇਖਿਆ ਵੀ ਸਾਰਾ ਕੁਛ ਜ਼ੀਰੋ ਹੋਇਆ ਪਿਆ ਸੀ, ਪੂਰੀ ਅੱਗ ਦੇ ਨਾਲ ਰਾਖ ਬਣ ਚੁੱਕਾ ਸੀ। ਇਹ ਉਸਨੇ KCRA TV ਚੈਨਲ 3 ਆ ਉਹਨੂੰ ਦੱਸਿਆ। ਕਹਿੰਦਾ ਵੀ ਮੈਂ ਸੈਲਫ ਇੰਪਲਾਇਡ ਟਰੱਕ ਡਰਾਈਵਰ ਹਾਂ, ਇੱਕੋ ਇੱਕ ਮੇਰੇ ਕੋਲ ਟਰੱਕ ਸੀ ਤੇ ਹੁਣ ਮੇਰੇ ਕੋਲ ਕੰਮ ਕਰਨ ਦੇ ਲਈ ਕੁਛ ਵੀ ਨਹੀਂ ਹੈਗਾ। ਉਹ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਵੀ ਕੰਟੈਕਟ ਕਰ ਰਿਹਾ ਹੈ। ਇਸੇ ਤਰ੍ਹਾਂ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੇ ਆਪਣਾ ਨਾਮ ਨਹੀਂ ਦੱਸਿਆ, ਉਹਨੇ ਕਿਹਾ ਵੀ ਮੈਂ ਇਹ ਟਰੱਕ ਆਪਣੇ ਘਰ ਦੇ ਅਗੇਂਸਟ ਲੋਨ ਚੱਕ ਕੇ ਲਿਆ ਸੀ ਤੇ ਹੁਣ ਮੈਂ ਕੰਮ ਤੋਂ ਵੀ ਬਿਨਾਂ ਆ ਤੇ ਟਰੱਕ ਤੋਂ ਵੀ ਬਿਨਾਂ ਹੈਗਾ ਆ। ਫਾਇਰ ਫਾਈਟਰਸ ਨੇ ਇਹ ਦੱਸਿਆ ਵੀ ਇਸ ਜਾੜ ਦੇ ਉੱਤੇ 2 ਹਫ਼ਤੇ ਪਹਿਲਾਂ ਵੀ ਇੱਕ ਅੱਗ ਲੱਗੀ ਸੀ, ਉਸ ਟਾਈਮ ਦੇ ਉੱਤੇ ਜਿਹੜਾ ਨੁਕਸਾਨ ਆ ਉਹ ਘੱਟ ਹੋਇਆ ਸੀਗਾ। ਸੋ ਇਹ ਮਿਡਨਾਈਟ ਨੂੰ ਵਾਪਰਿਆ ਬਿਲਵਰ ਵੇ ਸੈਕਰਾਮੈਂਟੋ ਦੇ ਵਿੱਚ। ਜੀ, ਸੋ ਇਹ ਬਹੁਤ ਮਾੜੀ ਜਿਹੜੀ ਹਰਜੋਤ ਸਿੰਘ ਜੀ ਗੱਲ ਇਹ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਲਨ ਮਸਕ ਤੇ ਟਵਿੱਟਰ ਤੇ ਪਰਾਗ ਅਗਰਵਾਲ ਅੱਜ ਜਿਹੜੀਆਂ ਕਹਿੰਦੇ ਵੀ ਖਬਰਾਂ ਦੇ ਵਿੱਚ ਰਹੇ ਆ। ਟਵਿੱਟਰ ਦਾ ਸਟਾਕ ਕਾਫੀ ਜ਼ਿਆਦਾ ਡਿੱਗਿਆ। ਇਸ ਤੋਂ ਪਹਿਲਾਂ ਈਲਨ ਮਸਕ ਨੇ $44 ਬਿਲੀਅਨ ਦੇ ਵਿੱਚ ਇਸ ਸੋਸ਼ਲ ਮੀਡੀਆ ਕੰਪਨੀ ਨੂੰ ਖਰੀਦਣ ਦੇ ਲਈ ਹਾਮੀ ਜਿਹੜੀ ਉਹ ਭਰੀ ਸੀਗੀ। ਹੁਣ ਹਰਜੋਤ ਸਿੰਘ ਜੀ ਇਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਬੋਟਸ ਤੇ ਨਕਲੀ ਫੇਕ ਪ੍ਰੋਫਾਈਲਸ ਨੂੰ ਲੈ ਕੇ ਮਸਲਾ ਜਿਹੜਾ ਉਹ ਫਸਿਆ ਆ। ਈਲਨ ਮਸਕ ਨੇ ਹਾਲ ਦੀ ਘੜੀ ਟਵਿੱਟਰ ਦੀ ਡੀਲ ਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਆ। ਕਹਿੰਦਾ ਵੀ ਇਸ ਦੇ ਉੱਤੇ ਦੇਖਾਂਗੇ। ਨਾਲ ਹੀ ਉਸਨੇ ਅੱਜ ਕਹਿੰਦੇ ਵੀ ਇਸ਼ਾਰਾ ਕਰ ਦਿੱਤਾ ਵੀ ਜਿਹੜਾ ਟਵਿੱਟਰ ਦੇ ਟੇਕ ਓਵਰ ਪ੍ਰਾਈਸ ਆ ਉਸ ਨੂੰ ਹੋ ਸਕਦਾ ਹੈ ਵੀ ਘੱਟ ਕੀਮਤ ਦੇ ਉੱਤੇ ਖਰੀਦਣ ਦੀ ਵੀ ਗੱਲ ਕਰ ਸਕਦਾ ਹੈ। ਨਵੀਂ ਨੈਗੋਸੀਏਸ਼ਨ ਉਹ ਹੋ ਸਕਦੀ ਹੈ, ਗੱਲਬਾਤ ਹੋਊਗੀ। ਕਹਿੰਦਾ ਇਹ ਆਊਟ ਆਫ ਕੁਐਸਚਨ ਨਹੀਂ ਹੈਗਾ। ਸੋ ਇਹ ਇੱਕ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਹੈ। ਪਰਾਗ ਅਗਰਵਾਲ ਹੁਣਾਂ ਨੇ ਜਿਹੜੇ CEO ਆ ਮੌਜੂਦਾ ਤੌਰ ਦੇ ਉੱਤੇ ਟਵਿੱਟਰ ਦੇ, ਉਹਨਾਂ ਨੇ ਕਿਹਾ ਵੀ ਟਵਿੱਟਰ ਦੇ ਵਿੱਚ ਕਿੰਨੇ ਨਕਲੀ ਪ੍ਰੋਫਾਈਲਸ ਆ ਉਸ ਦੀ ਉਹ ਜਾਣਕਾਰੀਆਂ ਅਕਸਰ ਜਿਹੜੀਆਂ ਪਬਲਿਕ ਆ ਉਹ ਟਵਿੱਟਰ ਕਰਦੀ ਰਹਿੰਦੀ ਆ। ਹਾਲ ਦੀ ਘੜੀ 5% ਤੋਂ ਘੱਟ ਦੱਸਿਆ ਜਾ ਰਿਹਾ ਵੀ ਟਵਿੱਟਰ ਦੇ ਉੱਤੇ ਫੇਕ ਪ੍ਰੋਫਾਈਲਸ ਆ, ਪਰ ਈਲਨ ਮਸਕ ਮੰਨਦਾ ਆ ਵੀ ਇਹ ਆંકੜਾ ਉਸ ਤੋਂ ਵੱਧ ਹੋ ਸਕਦਾ ਆ। ਤੇ ਹੁਣ ਕਹਿੰਦਾ ਵੀ ਉਹ ਆਪਣੇ ਪੱਧਰ ਦੇ ਉੱਤੇ ਜਾਂਚ ਜਿਹੜੀ ਇਸ ਦੀ ਕਰੇਗਾ। 100 ਸੈਂਪਲ ਰੈਂਡਮਲੀ ਸਿਲੈਕਟ ਕਰਕੇ ਉਹਦੇ ਵਿੱਚੋਂ ਦੇਖੇਗਾ
ਵੀ ਕਿੰਨੇ ਕੁ ਅਸਲੀ ਨੇ ਤੇ ਕਿੰਨੇ ਕੁ ਨਕਲੀ। ਪਰਾਗ ਅਗਰਵਾਲ ਨੇ ਕਿਹਾ ਵੀ ਕਈ ਵਾਰੀ ਲੱਗਦਾ ਹੁੰਦਾ ਵੀ ਪ੍ਰੋਫਾਈਲ ਨਕਲੀ ਆ, ਪਰ ਉਹ ਅਸਲ 'ਚ ਨਕਲੀ ਪ੍ਰੋਫਾਈਲ, ਫੇਕ ਪ੍ਰੋਫਾਈਲ ਨਹੀਂ ਹੁੰਦੀ। ਸੋ ਇਹ ਹੁਣ ਨਵੀਂ ਬਹਿਸ ਜਿਹੜੀ ਆ ਉਹ ਇਸ ਟਾਈਮ ਟਵਿੱਟਰ ਦੇ ਬਾਬਤ ਛਿੜ ਚੁੱਕੀ ਆ। ਇਹ ਸਿਰੇ ਚੜ੍ਹਦੀ ਆ, ਡੀਲ ਨਹੀਂ ਚੜ੍ਹਦੀ, ਪਰ ਓਵਰਆਲ ਟਵਿੱਟਰ ਦੇ ਸ਼ੇਅਰ ਨੂੰ ਵਿਚਾਰੇ ਨੂੰ ਕਾਫੀ ਜ਼ਿਆਦਾ ਨੁਕਸਾਨ ਉਹ ਝੱਲਣਾ ਪਿਆ ਆ ਪਿਛਲੇ ਕੁਛ ਵੀਕਸ ਦੇ ਵਿੱਚ। ਹਾਂਜੀ, ਹੁਣ ਆਪਾਂ ਇਕੋਨਮੀ ਦੀ ਗੱਲ ਕਰਦੇ ਜਾਈਏ ਤੇ USA ਦੀ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਬੜੀ ਬੈਡ ਸਟਾਕ ਮਾਰਕੀਟ ਚੱਲ ਰਹੀ ਆ, ਹਰ ਰੋਜ਼ ਡਾਊਨ ਹੀ ਜਾ ਰਹੀ ਹੈ, ਇੱਕ ਦਿਨ ਉੱਪਰ ਗਈ ਸੀ। ਚਾਈਨਾ ਤੋਂ ਵੀ ਇਹ ਖਬਰ ਆ ਰਹੀ ਆ ਵੀ ਚਾਈਨਾ ਦੇ ਜਿਹੜੇ ਨੰਬਰਸ ਅਪ੍ਰੈਲ ਮਹੀਨੇ ਦੇ ਆਏ ਆ, ਉਹਦੇ ਨਾਲ ਉੱਥੇ ਸ਼ੋਰ ਆ ਵੀ ਚਾਈਨਾ ਦੇ ਵਿੱਚ ਵੀ ਰਿਸੈਸ਼ਨ ਆ ਜਾਊਗਾ। ਯਾਹੂ ਫਾਈਨਾਂਸ ਦੇ ਅਕੀਕੂ ਫੁਜਿਤਾ ਤੇ ਬ੍ਰਾਇਨ ਚੀਓਂਗ, ਉਹਨਾਂ ਨੇ ਇਕਨੋਮਿਕ ਐਕਟੀਵਿਟੀ ਜਿਹੜਾ ਅਪ੍ਰੈਲ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬੇਸਡ ਦੱਸਿਆ ਹੈਗਾ। ਜੀ ਜੀ। ਤੇ ਮਾਰਕੀਟਸ ਦੀ ਗੱਲ ਕਰਦੇ ਜਾਈਏ, ਟਵਿੱਟਰ ਦੀ ਆਪਾਂ ਗੱਲ ਕੀਤੀ ਸੀ, ਅੱਜ ਫਿਰ 8% ਸ਼ੇਅਰ ਜਿਹੜਾ ਆ ਟਵਿੱਟਰ ਨੇ ਲੂਜ਼ ਕੀਤਾ ਹੈਗਾ ਆ। ਤੇ ਓਵਰਆਲ ਅੱਜ ਡਾਓ ਜੋਨਸ 27 ਪੁਆਇੰਟ ਵਧਿਆ, 32,223 ਤੇ ਬੰਦ ਹੋਇਆ। S&P ਦੇ ਵਿੱਚ 16 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 4,008 ਤੇ ਬੰਦ ਹੋਇਆ। ਨੈਸਟੈਕ 100 ਤੇ 42 ਪੁਆਇੰਟ ਘਟਿਆ। ਜਿਹੜੇ ਟੈਕ ਦੇ ਸਟਾਕਸ ਹੁੰਦੇ ਆ ਉਹ 11,600 ਤੇ 63 ਤੇ ਬੰਦ ਹੋਇਆ। ਸੋਨੇ ਦਾ ਭਾਅ $1,827 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ 100 ਤੇ 14 ਡਾਲਰ ਪ੍ਰਤੀ ਬੈਰਲ ਜਿਹੜੀ ਆ ਉਹ ਪਹੁੰਚ ਗਈ ਆ। ਅੱਜ ਕਹਿੰਦੇ ਵੀਕਡੇ ਦੇ ਵਿੱਚ ਕੈਲੀਫੋਰਨੀਆ ਵਾਲਿਆਂ ਨੂੰ ਝਟਕਾ ਜਿਹੜਾ ਬਹੁਤ ਲੱਗਾ ਤੇਲ ਦੀਆਂ ਕੀਮਤਾਂ ਦੇਖ ਕੇ। ਐਵਰੇਜ ਪ੍ਰਾਈਸ ਹੋਰ ਤਾਂ ਨੂੰ ਓਵਰਆਲ ਜਿਹੜੀ ਉਹ ਗਈ ਆ, ਕਈ ਥਾਵਾਂ ਦੇ ਉੱਤੇ ਰੈਗੂਲਰ ਗੈਸ $6.25 ਤੋਂ ਉੱਤੇ ਜਿਹੜੀ ਆ ਉਹ ਵਿਕ ਰਹੀ ਸੀਗੀ। ਸੋ ਇਹ ਹੁਣ ਮਸਲਾ ਕਾਫੀ ਜ਼ਿਆਦਾ ਗੰਭੀਰ ਬਣਦਾ ਜਾ ਰਿਹਾ। ਸਰਕਾਰਾਂ ਇਸ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਨੁਕਸਾਨ ਆਟੋਮੈਟਿਕਲੀ ਜਿਹੜਾ ਉਹ ਝੱਲਣਾ ਪਵੇਗਾ। 10 ਈਅਰ ਯੀਲਡ 2.89% ਦੇ ਉੱਤੇ ਰਹੀ। ਤੇ ਇਸ ਦੇ ਨਾਲ ਕ੍ਰਿਪਟੋ ਕਰੰਸੀ ਦੇ ਬਾਬਤ ਬਿਟਕੋਇਨ $29,974 ਦੇ ਬਰਾਬਰ ਚੱਲ ਰਿਹਾ ਹੈ। ਇੱਕ $1 ਦੀ ਕੀਮਤ ਇੰਡੀਆ ਦੇ 77 ਰੁਪਏ ਤੇ 81 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।